गवर्नमेंट ग्रेजुएट कॉलेज गुजरांवाला दे प्रबंध हेठ मां बोली दिहाड़ दे हवाले नाल उचेचे इकट्ठ दा आर कीता गया, जिहदे प्रधान पंजाबी तहरीक दे आगू इलियास घुम्मन ते उचेचे परौने मुदस्सिर इकबाल भट्ट होरी सन। इस मौके उत्ते गलबात करन वालियां दा आखना सी कि जिहड़ियां कौमां अपनी बोली तो मूंह मोड़ लैंदियां ने तारीख विच उन्हां दी कोई थां नहीं हुंदी। 21 फरवरी ਨੂੰ ਪੰਜਾਬ ਦੇ ਹਰ ਸ਼ਹਿਰ ਵਿੱਚ ਰੈਲੀ ਕੱਢੀ ਜਾਂਦੀ ਹੈ ਤੇ ਕਰੋੜਾਂ ਲੋਕਾਂ ਦੀ ਜ਼ਬਾਨ ਦੀ ਮੰਗ ਨੂੰ ਸਰਕਾਰ ਦੇ ਸਾਹਮਣੇ ਰੱਖਿਆ ਜਾਂਦਾ ਹੈ। ਅੱਜ ਦੀ ਇਹ ਤਕਰੀਬ ਵੀ ਇਸ ਸਿਲਸਿਲੇ ਦੀ ਇੱਕ ਕੜੀ ਹੈ ਤੇ ਅੱਜ ਦੀ ਇਹ ਤਕਰੀਬ ਮਿਸਿਸ ਸਰਵਤ ਸੁਹੇਲ ਹੋਰਾਂ ਦੀ ਦਿਲੀ ਕੋਸ਼ਿਸ਼ਾਂ ਦਾ ਨਤੀਜਾ ਹੈ। ਮਿਸਿਸ ਸਰਵਤ ਸੁਹੇਲ ਹੋਰਾਂ ਨੂੰ ਅੰਗਰੇਜ਼ੀ ਅਦਬ ਪੜ੍ਹਾਉਂਦਿਆਂ ਘੱਟ ਤੋਂ ਘੱਟ ਵੀ 3 ਵਰੇ ਹੋ ਗਏ ਨੇ। ਉਹਨਾਂ ਅੰਗਰੇਜ਼ੀ ਅਦਬ ਨੂੰ ਬੜੀ ਡੂੰਘੀ ਤਰ੍ਹਾਂ ਪੜ੍ਹਿਆ ਤੇ ਸਮਝਿਆ ਹੈ ਤੇ ਇਸ ਅਦਬ ਦੀਆਂ ਸਾਰੀਆਂ ਤਰਕੀਬਾਂ ਤੇ ਇਸਤਲਾਹਾਂ ਤੋਂ ਉਹ ਖੂਬ ਵਾਕਿਫ ਨੇ। ਸਾਡੀ ਬੋਲੀ ਹੈ ਜਿਹੜੀ ਉਹ ਸਾਡੀ ਸ਼ਨਾਖਤ ਹੈ। ਅਗਰ ਤੁਸੀਂ ਆਪਣੀ ਬੋਲੀ ਦੀ ਇੱਜ਼ਤ ਨਹੀਂ ਕਰਦੇ ਤੇ ਇਹਦਾ ਮਤਲਬ ਹੈ ਤੁਸੀਂ ਆਪਣੀ ਇੱਜ਼ਤ ਹੀ ਨਹੀਂ ਕਰਦੇ। ਤੁਹਾਡੇ इस वास्ते मेरी ये अपनी जिंदगी च भरपूर कोशिश है और कोशिश रहेगी कि पंजाबी नूं असीं इहदा बड़ा उच्चा मकाम दिवा सकीए। बच्चे स्कूलों च पंजाबी पढ़नगे ते उन्हां नूं पता लगेगा भी पढ़िया लिखिया लोगों की जुबान है, स्कूलों च भी पढ़ाई जाती है। आओ मिल के इस जुबान को जिंदा रखिए। जुबान को जिंदा असीं उदों ही रख सकते हैं जो असीं नूं बोलने आ, घरां च बोलने आ, भैणां नाल, भरावां नाल, मां प्यो नाल, अपने जिथे असीं रहिंदे आ जो असीं बोलने आ। जरूरी नहीं कि असीं दूसरी जुबान नूं ना सीखीए। उर्दू साडी कौमी ते पंजाबी साडी जद्दी दोवें इत्थे जम्मियां पलियां बाहरों कोई नहीं सदी। दोवें साडियां जुबानां ने, ਉਹ ਸਾਡੀ ਕੌਮੀ ਹੈ, ਸਾਡੀ ਧਰਤੀ ਹੈ, ਸਾਡੀ ਮਾਂ ਬੋਲੀ ਹੈ, ਸਾਡਾ ਦੋਵਾਂ ਨਾਲ ਪਿਆਰ ਹੈ। ਦੁਨੀਆ ਦੀ ਜਿਹੜੀ ਜ਼ੁਬਾਨ ਮਰਜ਼ੀ ਸਿੱਖੋ, ਜਿਹੜੀ ਜ਼ੁਬਾਨ ਮਰਜ਼ੀ ਸਿੱਖੋ, ਬਸ ਅਸੀਂ ਇਹ ਆਨੇ ਆ ਆਪਣੀ ਜ਼ੁਬਾਨ ਨਾ ਭੁੱਲੋ। ਇਹ ਗੱਲਾਂ ਜਿਹੜੀਆਂ ਨੇ ਆਮ ਪਬਲਿਕ 'ਚ ਅਸੀਂ ਨਹੀਂ ਕਰਦੇ, ਲੇਕਿਨ ਇਹ ਬੱਚਿਆਂ ਦੇ ਸਾਹਮਣੇ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਬੱਚਿਆਂ ਨੂੰ ਸੋਚ ਦੇ ਨਵੇਂ ਜ਼ਾਵੀਏ ਮਿਲਣ। ਅੱਜ ਅਸੀਂ ਬੈਠੇ ਹੋਏ ਮਾਂ ਬੋਲੀ ਦੀ ਅਹਿਮੀਅਤ ਤੇ ਗੱਲ ਕਰ ਰਹੇ, ਲੇਕਿਨ ਇਹਦੇ ਨਾਲ ਨਾਲ ਇੱਕ ਚੀਜ਼ ਬੜੀ ਅਹਿਮ ਹੈ ਕਿ ਕੌਮ ਜਿਹੜੀ ਹੈ ਨਾ, ਕੌਮ ਡਿਵੈਲਪ ਹੋਣਾ ਜਾਂ ਕੌਮ ਦਾ ਬਣਨਾ ਉਹ ਮਜ਼ਹਬ ਤੇ ਡਿਪੈਂਡ ਨਹੀਂ ਕਰਦਾ। ਜਿਹੜਾ ਇਹ ਸਾਨੂੰ ਕਨਸੈਪਟ ਦਿੱਤਾ ਗਿਆ ਨਾ, ਮਜ਼ਹਬ ਦੇ ਨਾਮ ਤੇ ਕੌਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹੀ ਵਜ੍ਹਾ ਹੈ ਕਿ ਅੱਜ ਅਸੀਂ ਬਿਖਰੇ ਪਏ ਹਾਂ ਔਰ ਸਾਡਾ ਅੱਜ ਜੋ ਹਾਲਾਤ ਨੇ समझ नहीं आती कि ਅਸੀਂ किधर जाओ। पंजाबी जुबान इन्नी खूबसूरत जुबान है, मैं पहले भी जिक्र कर चुके हैं कि सुप्रीम कोर्ट का एक फैसला होया कि सारे सूबे प्राइमरी तक पंजाबी जुबान पढ़ान और बदकिस्मती है सवाए पंजाब के सारे सूबे पढ़ा रहे हैं। पाकिस्तान KPK पश्तो पढ़ाई जा रही है, सिंध सिंधी तो बलोचिस्तान बलोची पढ़ाई जा रही है और पंजाब नहीं पढ़ाई जा रही। असी इस प्लेटफार्म तो पंजाबी होने के नाते तकाजा करने कि साडी मां बोली जिहड़ी है प्राइमरी तक सरकार पंजाब में भी लाजमी करार देवे ते ये बड़ा जरूरी है, क्योंकि जिहड़ा बंदा जो असी शुरू च साथ सानूं दसदे हुंदे सन साडे उस्ताद कि किसी बच्चे नूं अगर पढ़ाना होवे तो उहदी मां बोली च पढ़ाओगे तो 100% नॉलेज जाएगा, 100% मालूमात और इल्म जाएगा। दूसरी जुबान च पढ़ाओगे तो थोड़ा हिस्सा जाएगा, कुछ हिस्सा रह जाएगा। मसला असीं जिन्नी मर्जी अंग्रेजी पढ़ लईए ਅਸੀਂ ਉਹਨਾਂ ਦੇ ਲਹਿਜਿਆਂ ਨੂੰ ਉਸ ਤਰ੍ਹਾਂ ਨਹੀਂ ਪਛਾਣ ਸਕਦੇ। ਧਰਤੀ ਦੀ ਜ਼ਬਾਨ ਹੈ, ਇਹ ਮਿੱਟੀ ਦੀ ਜ਼ਬਾਨ ਹੈ। ਜਦੋਂ ਅਸੀਂ ਇਹਨੂੰ ਮਾਂ ਨਾਲ ਬੋਲਦੇ ਹਾਂ, ਜਦੋਂ ਅਸੀਂ ਇਹਨੂੰ ਫਖਰ ਨਾਲ ਬੋਲਦੇ ਹਾਂ, ਇਹ ਸਾਨੂੰ ਇੱਜ਼ਤ ਦਿੰਦੀ ਹੈ। ਜਦੋਂ ਅਸੀਂ ਆਪਣੀ ਮਾਂ ਨਾਲ ਪਿਆਰ ਕਰਦੇ ਹਾਂ, ਧਰਤੀ ਨਾਲ ਪਿਆਰ ਕਰਦੇ ਹਾਂ। ਮੈਂ ਮਾਂ ਬੋਲਣ ਬਾਰੇ ਸਿਰਫ ਇੱਕ ਗੱਲ ਕਰਾਂਗਾ, ਅਸੀਂ ਸਾਡੀ ਮਾਂ ਦੀ ਜ਼ਬਾਨ ਹੀ ਹੈ, ਲੇਕਿਨ ਅੱਲਾਹ ਦੀ ਰਜ਼ਾ ਵੀ ਇਹੋ ਹੈ ਕਿ ਬੰਦਾ ਜਿੱਥੇ ਪੈਦਾ ਹੋਇਆ ਉਹੀ ਜ਼ਬਾਨ ਬੋਲਦਾ ਹੈ। अगर अल्लाह चाहता तो पूरी दुनिया में अम्मा हवा की जबान होती, अगर सिर्फ मां की जबान होती
ਲੇਕਿਨ ਜਿੱਥੇ ਜੇ ਦੁਨੀਆ ਆਬਾਦ ਹੋਈ, ਜਿੱਥੇ ਕਬੀਲੇ ਬਣੇ, ਜਿੱਥੇ ਕੌਮਾਂ ਬਣੀਆਂ, ਉੱਥੇ ਇੱਕ ਨਵੀਂ ਜ਼ਬਾਨ ਆਈ। ਅੱਲਾਹ ਨੇ ਕਿਹਾ ਕਿ ਤੁਹਾਡੇ ਕਬੀਲੇ ਬਣਾਤੇ ਗਏ ਤਾਂ ਕਿ ਤੁਹਾਡੀ ਪਹਿਚਾਣ ਹੋਵੇ। ਸਾਡੇ ਪੰਜਾਬੀਆਂ ਦੀ ਪਹਿਚਾਣ ਸਾਡੀ ਪੰਜਾਬੀ ਹੈ। ਸਾਨੂੰ ਪੰਜਾਬੀ ਬੜੇ ਫਖਰ ਨਾਲ, ਬੜੇ ਮਾਣ ਨਾਲ ਬੋਲਣੀ ਚਾਹੀਦੀ ਹੈ। ਇਹ ਪੜ੍ਹੇ ਲਿਖੇ ਦੀ ਜ਼ਬਾਨ ਹੈ। ਕੰਮ ਕਰਨਾ ਪੈਂਦਾ ਹੈ ਕਿਸੇ ਜ਼ੁਬਾਨ ਨੂੰ ਸਾਹਮਣੇ ਲੈ ਕੇ ਆਉਣ ਵਾਸਤੇ। ਸਿਰਫ ਇਹ ਕਹਿ ਦੇਣਾ ਕਿ ਸਾਡੀ ਜ਼ੁਬਾਨ ਹੈ, ਸਾਡੀ ਮਾਂ ਬੋਲੀ ਹੈ, ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਇਹਦਾ ਮੁਕਾਮ ਹੋਣਾ ਚਾਹੀਦਾ ਹੈ, ਉਹ ਕਿਸੇ ਕੰਟੈਂਟ ਨਾਲ ਹੁੰਦਾ ਹੈ, ਕਿਸੇ ਵਰਕ ਨਾਲ ਹੁੰਦਾ ਹੈ, ਉਹ ਖਾਮਖਾ ਨਹੀਂ ਹੋ ਜਾਂਦਾ। ਅਸੀਂ ਮੋਬਾਈਲ ਦਾ ਲਫ਼ਜ਼ ਇਸਤੇਮਾਲ ਕਰਨੇ ਆ, ਅਸੀਂ ਫਰਿੱਜ ਦਾ ਇਸਤੇਮਾਲ ਕਰਨੇ ਆ, ਟੀਵੀ ਕਹਿੰਦੇ ਆ, ਅਸੀਂ ਇਹਨੂੰ ਕੁਝ ਹੋਰ ਕਿਉਂ ਨਹੀਂ ਕਹਿੰਦੇ? ਵਜ੍ਹਾ ਕਿ ਬਈ ਇਹ ਜਿਨ੍ਹਾਂ ਨੇ ਬਣਾਇਆ ਹੈ ਨਾ ਤਾਂ ਉਹਨਾਂ ਦੇ ਚੱਲੇਗਾ। ਥਰਮਾਮੀਟਰ ਨੂੰ ਉਹਨਾਂ ਨੇ ਭੱਖ ਮਿਰਚੂ ਆਖਿਆ ਤੇ ਸਹੀ ਹੈ, ਟੀਵੀ ਨੂੰ ਦੂਰਦਰਸ਼ਨ ਆਖਿਆ ਤੇ ਸਹੀ ਹੈ, ਲੇਕਿਨ ਜਿਹੜੀ ਗੱਲ ਹਕੀਕਤ ਹੈ ਉਹ ਇੰਝ ਹੈ ਕਿ ਪਹਿਲੇ ਕੁਝ ਬਣਾ ਕੇ ਪੇਸ਼ ਕਰੋ, ਕੋਈ ਲਿਖ ਕੇ ਪੇਸ਼ ਕਰੋ, ਕੋਈ ਵੱਡਾ ਕੰਮ ਕਰੋ। ਉਹ ਤੁਸੀਂ ਕੀ ਕਹਿਣਾ, ਸਾਰੀ ਦੁਨੀਆ ਉਸੇ ਨਾਮ ਨਾਲ ਉਹਨੂੰ ਪੁਕਾਰੇਗੀ। ਜ਼ਰੂਰਤ ਕੰਮ ਕਰਨ ਦੀ ਹੈ। ਪ੍ਰਾਹੁਣਿਆਂ ਨਵੀਂ ਨਸਲ ਦੇ ਆਪਣੀ ਬੋਲੀ ਤੇ ਰਹਿਤਲ ਉੱਤੇ ਮਾਣ ਕਰਨ ਨੂੰ ਪੰਜਾਬੀ ਦੇ ਰੋਸ਼ਨ ਮੁਸਤਕਬਲ ਨਾਲ ਤਾਬੀਰ ਕੀਤਾ ਤੇ ਆਖਿਆ ਕਿ ਜੋ ਲੋਕ ਇਹ ਸਮਝਦੇ ਨੇ ਕਿ ਸਾਡੀ ਬੋਲੀ ਮੁੱਕ ਜਾਵੇਗੀ, ਉਹਨਾਂ ਦੀ ਰਾਏ ਤਾਸੁਬ ਤੇ ਝੂਠ ਉੱਤੇ ਮਬਨੀ ਹੈ। ਮਾਂ ਬੋਲੀ ਦਾ ਲਫ਼ਜ਼ ਤੁਸੀਂ ਬਾਰ-ਬਾਰ ਸੁਣ ਰਹੀਆਂ ਹੋ ਸਾਰੀਆਂ। ਪਿਓ ਬੋਲੀ ਤੇ ਕੋਈ ਕਹਿ ਹੀ ਨਹੀਂ ਰਿਹਾ। ਇੱਥੋਂ ਆਪਣਾ ਸਵਾਣੀ ਹੋਣਾ ਮਾਣੋ, ਇਸ ਗੱਲ ਨੂੰ ਮੰਨੋ ਕਿ ਇਹਨੂੰ ਮਾਂ ਬੋਲੀ ਸਾਰੀ ਦੁਨੀਆ ਕਹਿੰਦੀ ਹੈ, ਮਦਰ ਲੈਂਗੁਏਜ ਕਹਿੰਦੀ ਹੈ। ਇਹ ਘਰੋਂ ਟੁਰਦੀ ਹੈ ਤੇ ਮਾਂ ਬੋਲਦੀ ਹੈ, ਇਸ ਕਰਕੇ ਮਦਰ ਲੈਂਗੁਏਜ ਹੁੰਦੀ ਹੈ। ਦੁਨੀਆ ਦੀ ਜਿਹੜੀ ਬੋਲੀ ਹੈ, ਅਗਰ ਉਹਨੂੰ ਦੀ ਪਿਓਰੈਸਟ ਫਾਰਮ 'ਚ ਸੁਣਨਾ ਹੈ, ਠੇਠ ਪੰਜਾਬੀ ਸੁਣਨੀ ਹੈ, ਤੇ ਉਹ ਸਵਾਣੀਆਂ ਬੋਲਦੀਆਂ ਨੇ। ਬੰਦੇ ਬਾਹਰ ਜਾਂਦੇ ਨੇ, ਉਹਨਾਂ ਦਾ ਹੋਰ ਕਿਤੇ ਇੰਟਰੈਕਸ਼ਨ ਹੁੰਦਾ, ਰੜਾ ਹੋ ਜਾਂਦਾ। ਸੋ ਸਾਰੀ ਦੁਨੀਆ ਦੇ ਜ਼ਮਾਨਾ ਮਾਵਾਂ ਜਾਂ ਔਰਤਾਂ ਜਾਂ ਸਵਾਣੀਆਂ ਬਚਾਉਂਦੀਆਂ। ਲੇਕਿਨ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਅਸੀਂ ਵੇਖਿਆ ਕਿ ਕੁੜੀਆਂ ਪੰਜਾਬੀ ਘੱਟ ਬੋਲਦੀਆਂ ਨੇ ਜਾਂ ਨਾ ਹੋਣ ਦੇ ਬਰਾਬਰ। ਤੁਸੀਂ ਵੇਖਿਆ ਹੋਣਾ। ਇਸ ਗੱਲ ਨੂੰ ਤੁਸੀਂ ਝੂਠਾ ਜ਼ਰੂਰ ਪਵਾਇਓ। ਇਹ ਹਮੇਸ਼ਾ ਅਸੀਂ ਮੰਨ ਕੇ ਟੋਰਨੇ ਆ ਕਿ ਤੁਹਾਨੂੰ ਬੜੀ ਸੋਹਣੀ ਪੰਜਾਬੀ ਆਉਂਦੀ ਹੈ। ਜਿਹੜਾ ਬੜਾ ਸੱਜਣ ਹੁੰਦਾ ਹੈ ਜਾਂ ਮਿੱਤਰ ਹੁੰਦਾ ਹੈ, ਉਹਨੂੰ ਅਸੀਂ ਖੁਸ਼ ਕਰਨ ਵਾਸਤੇ ਜਾਂ ਉਹਨੂੰ ਉਹਦੇ ਨੇੜੇ ਹੋਣ ਵਾਸਤੇ ਅਸੀਂ ਗੱਲ ਕਰਨੇ ਆ। ਉਹਨੇ ਕਿਹਾ ਵੇ ਕਿ ਤੂੰ ਸੁਬਾਹ ਦੀ ਪਾਕ ਹਵਾ ਵਰਗਾ, ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ, ਤੈਨੂੰ ਕਿਵੇਂ ਭੁਲਾਵਾਂ ਉਹ ਯਾਰਾ, ਤੂੰ ਆਉਂਦੇ ਜਾਂਦੇ ਸਾਹ ਵਰਗਾ। ਉਹਨੇ ਪਿੰਡ ਨਾਲ, ਆਪਣੇ ਪਿੰਡ ਨਾਲ ਗੱਲ ਕੀਤੀ ਹੈ। ਇਸ ਤਰ੍ਹਾਂ ਹੀ ਸਾਨੂੰ ਆਪਣੇ ਪਿੰਡ ਨਾਲ, ਆਪਣੇ ਘਰ ਨਾਲ, ਆਪਣੀ ਜ਼ੁਬਾਨ ਨਾਲ ਪਿਆਰ ਹੋਣਾ ਚਾਹੀਦਾ ਹੈ। ਫਿਰ ਜ਼ੁਬਾਨ ਉਹ ਜਿਹੜੀ ਇੰਨੀ ਮੁਫੱਸਲ ਹੈ, ਉਹਦੇ 'ਚ ਇੰਨੇ ਲਫ਼ਜ਼ ਨੇ ਕਿ ਕਿਸੇ ਚੀਜ਼ ਦੀ ਕਮੀ ਨਹੀਂ। ਸ਼ਾਇਰੀ ਵੇਖ ਲਓ, ਉਹਦੇ ਵਿੱਚ ਤੇ ਏਡੇ ਏਡੇ ਵੱਡੇ ਸ਼ਾਇਰ ਨੇ। ਮੈਂ ਸਮਝਦਾ ਹਾਂ ਕਿ ਯਕੀਨਨ ਮਜ਼ਹਬ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਲੇਕਿਨ ਮੇਰਾ ਇਸ ਗੱਲ ਤੇ ਈਮਾਨ ਹੈ ਕਿ ਇਸ ਖਿੱਤੇ 'ਚ ਮਜ਼ਹਬ ਦੀ ਆਬਿਆਰੀ ਵਾਸਤੇ ਜਿੰਨਾ ਪੰਜਾਬੀ ਜ਼ੁਬਾਨ ਨੇ ਕੰਮ ਕੀਤਾ ਹੈ, ਸ਼ਾਇਦ ਉਹ ਕਿਸੇ ਵੀ ਨਹੀਂ ਕੀਤਾ। ਮੇਰੀ ਮੁਰਾਦ ਬਾਬਾ ਫਰੀਦ, ਬੁੱਲੇ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ, ਸ਼ਾਹ ਹੁਸੈਨ, ਇਹਨਾਂ ਤਮਾਮ ਸੂਫੀਆਂ ਨੇ ਸਾਡੀ ਸਾਰੀਆਂ ਪੀੜ੍ਹੀਆਂ ਨੂੰ ਪੰਜਾਬੀ ਇਸਲਾਮ ਦੀ ਤਾਲੀਮਾਤ ਤੋਂ ਆਗਾਹ ਕੀਤਾ। ਔਰ ਮੈਂ ਸਮਝਦਾ ਕਿ ਜਿੰਨੇ ਅੱਛੇ ਅੰਦਾਜ਼ ਨਾਲ ਉਹਨਾਂ ਸ਼ਾਇਰੀ ਰਾਹੀਂ, ਆਪਣੇ ਕਲਾਮ ਰਾਹੀਂ ਲੋਕਾਂ ਨੂੰ ਇਸਲਾਮ ਵਾਲੇ ਪਾਸੇ ਲਿਆਂਦਾ ਤੇ ਇਸਲਾਮ ਦੇ ਅਸੂਲਾਂ ਤੇ ਰਮੂਜ਼ ਤੋਂ ਆਗਾਹ ਕੀਤਾ, ਉਹ ਕਿਸੇ ਵੀ ਹੋਰ ਜ਼ੁਬਾਨ 'ਚ ਨਹੀਂ ਹੋ ਸਕਿਆ। ਔਰ ਮੈਂ ਇਸ ਗੱਲ ਤੇ ਹੁਣ ਵੀ ਈਮਾਨ ਰੱਖਣਾ ਵਾ ਕਿ ਅਗਰ ਮੇਰੇ ਬੱਚੇ ਬੱਚੀਆਂ, ਮੇਰੀਆਂ ਧੀਆਂ ਤੇ ਭੈਣਾਂ ਪੰਜਾਬੀ ਬੋਲਣ, ਪੰਜਾਬੀ ਪੜ੍ਹਨ, ਪੰਜਾਬੀ 'ਚ ਗੱਲ ਕਰਨ ਔਰ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾ ਕੇ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ, ਜੋ ਯਕੀਨਨ ਬੁੱਲੇ ਸ਼ਾਹ ਨੂੰ ਪੜ੍ਹਨਗੀਆਂ, ਉਹ ਵਾਰਿਸ ਸ਼ਾਹ ਨੂੰ ਪੜ੍ਹਨਗੀਆਂ, ਉਹ ਸੁਲਤਾਨ ਬਾਹੂ ਨੂੰ ਪੜ੍ਹਨਗੀਆਂ, ਉਹ ਬਾਬਾ ਫਰੀਦ ਨੂੰ ਪੜ੍ਹਨਗੀਆਂ। ਔਰ ਅਗਰ ਉਹ ਇਹਨਾਂ ਦੀ ਤਾਲੀਮਾਤ ਤੋਂ ਆਗਾਹ ਹੋਣਗੀਆਂ ਤਾਂ ਇੱਕ ਸੱਚੇ ਤੇ ਸੁੱਚੇ ਮੁਸਲਮਾਨ ਜ਼ਰੂਰ ਸਾਹਮਣੇ ਆਉਣਗੇ। ਮਾਂ ਬੋਲੀ ਦਿਹਾੜ ਦਾ ਜਿਹੜਾ ਤੁਹਾਡਾ ਸਬਕ ਹੈ, ਉਹ ਇਹ ਵੇ ਕਿ ਤੁਸੀਂ ਅਮਲੀ ਤੌਰ ਤੇ ਵੀ ਕੁਝ ਕਰਕੇ ਬਹਾਨਾ ਹੈ। ਅਮਲੀ ਤੌਰ ਤੇ ਹੁੰਦਾ ਕਿ ਇਹ ਕੰਮ ਕਰਨਾ ਸਭ ਤੋਂ ਸੌਖਾ ਤੇ ਹੁੰਦਾ ਕਿ ਆਪਣੇ ਉੱਤੇ ਹੀ ਤਾਰੀਫ ਕਰ ਦਿਓ ਕਿ ਮੈਂ ਕਿਸੇ ਦੁਕਾਨ ਤੇ ਕੋਈ ਕੱਪੜਾ ਲੈਣਾ, ਹੁਣ ਪੈਸੇ ਮੈਂ ਦੇਣੇ ਨੇ ਉਹਨੂੰ, ਤੇ ਮੈਂ ਧੱਕੇ ਨਾਲ ਹੀ ਉਰਦੂ ਬੋਲ ਰਹੀ ਹਾਂ। ਉਹ ਤੇ ਤੁਹਾਨੂੰ ਭੁਲਾਉਂਦਾ ਪਿਆ ਕਿ ਬੜੀ ਪਤਾ ਨਹੀਂ ਕਿੱਡੇ ਕੁ ਮੈਂ ਉਰਦੂ ਬੋਲਾਂਗਾ ਤੇ ਮੈਨੂੰ ਜ਼ਿਆਦਾ ਕੋਈ ਪੈਸੇ ਜਿਹੜਾ, ਵਰਨਾ ਜਿੰਨਾ ਵਧੀਆ ਸੌਦਾ ਪੰਜਾਬੀ ਵਿੱਚ ਹੋ ਸਕਦਾ, ਬੀਬੀਆਂ ਨੂੰ ਪਤਾ ਕਿ ਉਹ 1-1 ਰੁਪਈਆ ਕਿਵੇਂ ਤੋੜਦੀਆਂ ਨੇ ਉਹਦਾ। ਆਪਣਾ
ਉੱਤੇ ਪੰਜਾਬੀ ਨੂੰ ਲਾਗੂ ਕਰਨਾ ਔਰ ਫਖਰ ਕਰਨਾ। ਕੋਈ ਪੁੱਛੇ ਤੇ ਦੱਸਣਾ ਇਹ ਮੇਰੇ ਪਿਓ ਦੀ ਬੋਲੀ ਏ, ਇਹ ਮੇਰੀ ਮਾਂ ਦੀ ਬੋਲੀ ਏ, ਇਹ ਮੇਰੀ ਨਾਨੀ ਦੀ ਬੋਲੀ ਏ, ਇਹ ਮੇਰੀ ਦਾਦੀ ਦੀ ਬੋਲੀ ਏ। ਅਸਲ ਵਿੱਚ ਹੁੰਦਾ ਕੀ ਏ, ਹੁਣ ਜਦੋਂ ਇੱਕ ਬੱਚਾ ਟੀਵੀ ਉੱਤੇ ਬੜਾ ਲਹਿਰਾ ਕੇ ਗਾਣਾ ਗਾ ਰਿਹਾ ਹੁੰਦਾ ਨਾ ਕਿ ਦਿਲ ਦਿਲ ਪਾਕਿਸਤਾਨ ਜਾਨ ਜਾਨ ਪਾਕਿਸਤਾਨ, ਉਹਨੂੰ ਕਹੇ ਲੈ ਯਾਰ ਅਮਰੀਕਾ ਦਾ ਗ੍ਰੀਨ ਕਾਰਡ ਹੈ, ਉਹ ਪਰਤ ਕੇ ਪਾਕਿਸਤਾਨ ਦਾ ਨਾਮ ਨਹੀਂ ਲਵੇਗਾ। ਇਸ ਲਈ ਕਿ ਉਹ ਸਾਰਾ ਕਾਸਮੈਟਿਕ ਹੁੰਦਾ ਹੈ, ਸਾਰਾ ਉਤੂ ਹੁੰਦਾ ਹੈ। ਤੇ ਜਿਹੜੀ ਚੀਜ਼ ਦਿਲ ਵਿੱਚ ਹੁੰਦੀ ਹੈ ਨਾ, ਤੁਸੀਂ ਆਪਣੀ ਨਾਨੀ ਕੋਲ ਜਾਂਦੇ ਹੋ ਤੇ ਤੁਹਾਨੂੰ ਉਹਦੀ ਬੋਲੀ ਨਹੀਂ ਆ ਰਹੀ। ਇਹਦਾ ਮਤਲਬ ਹੈ ਕਿ ਜਨਰੇਸ਼ਨ ਗੈਪ ਅਸੀਂ ਪੈਦਾ ਪੇ ਕਰਨੇ ਆ, ਤੇ ਇਹੋ ਜਿਹੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਦੇ ਅੱਗੋਂ ਜਿਹੜੇ ਬੱਚੇ ਪੈਦਾ ਹੋਣਗੇ ਉਹ ਫਿਰ ਕਿਸ ਤਰ੍ਹਾਂ ਰਾਬਤਾ ਕਰਨਗੇ ਆਪਣੇ ਪਿਓ ਦਾਦੇ ਨਾਨੀ ਨਾਲ। ਇਹ ਬੜਾ ਵੱਡਾ ਇਲਮ ਹੈ ਜਿਹਦੇ ਤੋਂ ਅਸੀਂ ਬਿਲਾ ਜ਼ਰੂਰਤ ਔਰ ਅਹਿਮਕਾਨਾ ਤੌਰ ਤੇ ਇਸ ਨੂੰ ਦੂਰ ਹੋ ਰਹੇ ਹਾਂ। ਪੰਜਾਬੀ ਜ਼ਬਾਨ ਦਾ ਅਦਬ ਜਿਹੜਾ ਹੈ। ਇਕੱਠ ਦੇ ਰਲਤੀਆਂ ਨੇ ਪੁਰਜੋਸ਼ ਅੰਦਾਜ਼ ਵਿੱਚ ਮਾਂ ਬੋਲੀ ਦੇ ਹੱਕ ਲਈ ਨਾਅਰੇ ਲਾਏ। ਇਸ ਜਜ਼ਬੇ ਨੂੰ ਵੇਖ ਕੇ ਅੰਦਾਜ਼ਾ ਹੋ ਰਿਹਾ ਸੀ ਕਿ ਪੰਜਾਬ ਦੀ ਨਵੀਂ ਪੀੜ੍ਹੀ ਆਪਣੀ ਹੋਂਦ ਉੱਤੇ ਕਿੰਨਾ ਮਾਣ ਕਰਦੀ ਹੈ।